बिस्मिल्लाहिर्रहमानिर्रहीम। ਮੁਹੱਬਤ ਕੀ ਹੈ? ਸੱਜਣੋ ਮਿੱਤਰੋ, ਜਦੋਂ ਦੀ ਇਹ ਕਾਇਨਾਤ ਤਖਲੀਕ ਹੋਈ ਆ, ਮੁਹੱਬਤ ਦਾ ਵੀ ਵਜੂਦ ਉਦੋਂ ਦਾ ਹੀ ਇਸ ਕਾਇਨਾਤ ਦੇ ਵਿੱਚ ਆ। ਚਿੜੀਆਂ ਦਾ ਚਹਿਚਹਾਣਾ, ਸੁਬਹ ਦਾ ਨੂਰ ਔਰ ਕਿਸੇ ਸ਼ਖਸ ਦਾ ਤੁਹਾਨੂੰ ਅੱਛਾ ਲੱਗਣਾ, ਉਸ ਦੇ ਨਾਲ ਗੱਲ ਕਰਨਾ ਅੱਛਾ ਲੱਗਣਾ ਜਾਂ ਉਸ ਦੀ ਦੂਰੀ ਤੋਂ ਤੁਹਾਨੂੰ ਤਕਲੀਫ ਹੋਣੀ, ਇਸ ਦਾ ਨਾਂ ਹੀ ਮੁਹੱਬਤ ਹੈ। ਕਿਸੇ ਚੀਜ਼ ਦੀ ਤੁਹਾਨੂੰ ਤਲਬ ਹੋਣੀ, ਇਸ ਦਾ ਨਾਂ ਹੀ ਮੁਹੱਬਤ ਹੈ। ਤੁਸੀਂ ਉਸ ਦੀ ਜ਼ਰੂਰਤ ਮਹਿਸੂਸ ਕਰਨਾ, ਚਾਹੇ ਇਹ ਮੁਹੱਬਤ ਦੇ ਜਿਹੜੇ ਨੇ ਹਜ਼ਾਰਾਂ ਜਿਹੜੇ ਨੇ ਉਹ ਪਹਿਲੂ ਨੇ, ਕਿੱਥੇ ਕਿੱਥੇ ਹੋ ਸਕਦੀ ਹੈ। ਇਸ ਕਿਸੇ ਵਕਤ ਅਸੀਂ ਲਾਲਚ ਨੂੰ ਵੀ ਮੁਹੱਬਤ ਸਮਝਦੇ ਹਾਂ, ਜਿਸ ਤਰ੍ਹਾਂ ਕਿ ਕੁਝ ਲੋਕਾਂ ਨੂੰ ਦੌਲਤ ਇਕੱਠੀ ਕਰਨ ਦਾ ਲਾਲਚ ਹੁੰਦਾ ਵਾ, ਲੇਕਿਨ ਅਸੀਂ ਕਹਿੰਦੇ ਇਸ ਨੂੰ ਮੁਹੱਬਤ ਹੈ, ਦੌਲਤ ਦੇ ਨਾਲ ਮੁਹੱਬਤ ਹੈ। ਪ੍ਰਾਪਰਟੀ ਬਣਾਉਣ ਦਾ ਲਾਲਚ ਹੁੰਦਾ ਵਾ ਉਹਨਾਂ ਨੂੰ, ਇਹ ਮੁਹੱਬਤ ਨਹੀਂ, ਲਾਲਚ। ਵੇਖੋ ਦੋ, ਲਾਲਚ ਹੋਰ ਚੀਜ਼ ਹੈ, ਮੁਹੱਬਤ ਹੋਰ ਚੀਜ਼ ਹੈ। ਮੁਹੱਬਤ ਕੀ ਹੈ? ਮੁਹੱਬਤ ਇਹ ਹੈ ਕਿ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਹੋ, ਇਹ ਜ਼ਰੂਰੀ ਨਹੀਂ ਕਿ ਉਹ ਵੀ ਤੁਹਾਡੇ ਨਾਲ ਮੁਹੱਬਤ ਕਰੇ। ਮੁਹੱਬਤ ਕੀ ਹੈ? ਮੁਹੱਬਤ ਕਰੀ ਜਾਣ ਦਾ ਨਾਮ, ਕਰੀ ਜਾਣ ਦਾ ਨਾਮ, ਕਰੀ ਜਾਣ ਦਾ ਨਾਮ। ਨਹੀਂ, ਚਾਹੇ ਉਹ ਕਿਸੇ ਹੋਰ ਸ਼ਖਸ ਦੇ ਨਾਲ ਮੁਹੱਬਤ ਕਰੇ ਤੇ ਤੁਹਾਨੂੰ ਉਸ ਨਾਲ ਮੁਹੱਬਤ ਹੈ, ਤੇ ਮੁਹੱਬਤ ਦਾ ਇਹ ਮਕਾਮ ਹੈ ਕਿ ਤੁਸੀਂ, ਉਹ ਜਿਸ ਨਾਲ ਖੁਸ਼ ਹੈ ਤੁਸੀਂ ਵੀ ਖੁਸ਼ ਹੋਵੋ। ਲੇਕਿਨ ਜਿੱਥੇ ਜ਼ਰੂਰਤ ਹੋਵੇ ਜਾਂ ਲਾਲਚ ਹੋਵੇ, ਉੱਥੇ ਇਹ ਚੀਜ਼ਾਂ ਦੋਵੇਂ ਨਹੀਂ ਹੁੰਦੀਆਂ। ਕਿਉਂਕਿ ਜਿਹਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਜੇ, ਤੁਸੀਂ ਉਹਨੂੰ ਹਾਸਲ ਕਰਦੇ ਜੇ ਔਰ ਫਿਰ ਉਸ ਨੂੰ ਆਪਣਾ ਮਹਿਕੂਮ ਬਣਾਉਂਦੇ ਜੇ। ਯਾਨੀ ਜਿਸ ਤਰ੍ਹਾਂ ਤੁਸੀਂ ਕੋਈ ਦੌਲਤ ਇਕੱਠੀ ਕੀਤੀ ਹੈ, ਫਿਰ ਉਹ ਦੌਲਤ ਤੁਹਾਡੀ ਮਹਿਕੂਮ ਆ, ਉਹਨੂੰ ਤੁਸੀਂ ਆਪਣੀ ਮਰਜ਼ੀ ਦੇ ਨਾਲ ਖਰਚ ਕਰੋਗੇ। ਲੇਕਿਨ ਮੁਹੱਬਤ ਐਸਾ ਨਹੀਂ। ਮੁਹੱਬਤ ਆਪਣੀ ਮਰਜ਼ੀ ਨਾਲ ਖਰਚ ਕਰਨ ਦਾ ਨਾਮ ਨਹੀਂ ਹੈ। ਮੁਹੱਬਤ ਸਿਰਫ ਕਰੀ ਜਾਣ ਦਾ ਨਾਮ ਹੈ, ਕਰੀ ਜਾਣ ਦਾ ਨਾਮ ਹੈ। ਅਕਸਰ ਲੋਕਾਂ ਨੂੰ ਸ਼ਿਕਾਇਤ ਹੁੰਦੀ ਕਿ ਯਾਰ ਮੈਂ ਉਸਦੀ ਬਹੁਤ ਇੱਜ਼ਤ ਕਰਦਾ ਹਾਂ, ਮੈਂ ਉਸ ਨਾਲ ਬਹੁਤ ਮੁਹੱਬਤ ਕਰਦਾ ਕਿ ਮੈਨੂੰ, ਲੇਕਿਨ ਵਾਪਸੀ ਤੇ ਰਿਸਪੌਂਸ ਉਸਦਾ ਮੁਹੱਬਤ ਨਹੀਂ ਮੈਨੂੰ ਦੇ ਰਿਹਾ। ਓਏ ਅੱਲਾ ਦੇ ਬੰਦਿਆ, ਇਹ ਇਹੀ ਤੇ ਮੁਹੱਬਤ ਹੈ ਕਿ ਤੂੰ ਉਸਨੂੰ ਕਰੀ ਜਾ, ਤੂੰ ਉਸਨੂੰ ਕਰੀ ਜਾ। ਉਹ ਚਾਹੇ ਬਈ ਮਹਿਬੂਬ, ਜਿਸ ਨੂੰ ਅਸੀਂ ਮੁਹੱਬਤ ਕਰਦੇ ਹਾਂ, ਤੁਸੀਂ ਮੁਹਿਬ ਹੋ, ਮਹਿਬੂਬ ਆ, ਉਹ ਕੋਈ ਤੇਰਾ ਨੌਕਰ ਥੋੜ੍ਹੀ ਆ, ਉਹ ਤੇਰਾ ਮੁਲਾਜ਼ਮ ਥੋੜ੍ਹੀ ਆ ਕਿ ਉਹ ਤੈਨੂੰ ਵਾਪਸ ਤੇਰੀਆਂ ਸਾਰੀਆਂ ਗੱਲਾਂ ਮੰਨੇ। ਜਿਸ ਤਰ੍ਹਾਂ ਸਾਨੂੰ ਗੋਡ ਨਾਲ ਮੁਹੱਬਤ ਹੈ, ਰੱਬ ਸੋਹਣੇ ਨਾਲ ਮੁਹੱਬਤ ਹੈ, ਬਈ ਉਹ ਸਾਡੀਆਂ ਮੰਨੇ ਜਾਂ ਨਾ ਮੰਨੇ, ਉਹ ਸਾਨੂੰ ਭੁੱਖਿਆ ਰੱਖੇ, ਪਿਆਸਿਆ ਰੱਖੇ, ਚਾਹੇ ਸਾਨੂੰ ਕਿਸੇ ਇਮਤਿਹਾਨ ਦੇ ਵਿੱਚ ਪਾ ਦੇ, ਤਕਲੀਫ 'ਚ ਪਾ ਦੇ, ਬਿਮਾਰੀ 'ਚ ਮੁਬਤਲਾ ਕਰ ਦੇ, ਸਾਡੇ ਕੋਲ ਕੋਈ ਆਪਣਾ ਸਾਡਾ ਪਿਆਰਾ ਖੋਹ ਲਵੇ, ਵੀ ਸਾਨੂੰ ਉਸ ਨਾਲ ਮੁਹੱਬਤ ਆ, ਕਿਉਂਕਿ ਉਹ ਗੋਡ ਆ ਸਾਡਾ। ਕਿਆ ਅਸੀਂ ਕਿਸੇ ਤਕਲੀਫ ਦੀ ਵਜ੍ਹਾ ਤੋਂ, ਕਿਸੇ ਮੁਸੀਬਤ ਦੀ ਵਜ੍ਹਾ ਤੋਂ ਰੱਬ ਨਾਲ ਨਫ਼ਰਤ ਸ਼ੁਰੂ ਕਰ ਦੇਂਗੇ? ਬਈ ਉਹ ਸਾਨੂੰ ਦੇਵੇ, ਫਿਰ ਵੀ ਉਹ ਸਾਡਾ ਗੋਡ ਆ। ਅਗਰ ਉਹ ਨਾ ਦੇਵੇ, ਨਾ ਕਿਉਂ ਨਾ ਦੇਵੇ, ਲੇਕਿਨ ਜੋ ਸਾਡੇ ਲਈ ਮੁਨਾਸਿਬ ਆ, ਕਿਉਂਕਿ ਸਾਡੀਆਂ ਜਿਹੜੀਆਂ ਡਿਮਾਂਡਸ ਨੇ, ਜ਼ਰੂਰਤਾਂ ਨੇ, ਉਹ ਤੇ ਬੇਜਾ ਵੀ ਹੋ ਸਕਦੀਆਂ ਨੇ। ਜਿਸ ਤਰ੍ਹਾਂ ਕਿ ਇੱਕ ਬੱਚਾ ਵਾ, ਤੁਸੀਂ ਬਾਜ਼ਾਰ ਜਾਂਦੇ ਹੋ ਤੇ ਮਾਰਕੀਟ ਦੇ ਵਿੱਚ ਜਾਂ ਕਿਸੇ ਸ਼ਾਪਿੰਗ ਹਾਲ ਦੇ ਵਿੱਚ ਉਹ ਐਸੀ ਚੀਜ਼ ਮੰਗ ਲੈਂਦਾ ਜਿਸ ਦੀ ਉਸਨੂੰ ਜ਼ਰੂਰਤ ਨਹੀਂ ਹੈ, ਲੇਕਿਨ ਉਹਨੂੰ ਨਵੀਂ ਲੱਗਦੀ ਹੈ, ਚੰਬਾ ਚੀਜ਼ ਲੱਗਦੀ, ਹੋਰ ਕਹਿੰਦਾ ਮੈਨੂੰ ਦੇ ਦਿਓ। ਲਿਹਾਜ਼ਾ ਉਹ ਬੱਚੇ ਦੀ ਜ਼ਰੂਰਤ ਵੀ ਨਹੀਂ ਹੈ ਤੇ ਮਾਂ ਪਿਓ 100% ਨਹੀਂ ਲੈ ਕੇ ਦਿੰਦੇ, ਕੋਈ ਵੀ ਇੱਕ ਅੱਧ % ਲੈ ਵੀ ਦਿੰਦੇ ਉਹਨੂੰ ਕਿ ਚੱਲ ਕੋਈ ਗੱਲ ਨਹੀਂ, ਬੱਚਾ ਖਹਿੜੇ ਪੈ ਗਿਆ। ਲਿਹਾਜ਼ਾ ਉਹ ਇੱਕ ਦਿਨ ਉਹਨੂੰ ਵੇਖੇਗਾ ਤੇ ਬਾਅਦ ਵਿੱਚ ਸੁੱਟ ਦੇਗਾ, ਉਹਦੀ ਮੁਹੱਬਤ ਖਤਮ ਹੋ ਜਾਏਗੀ। ਲਿਹਾਜ਼ਾ ਮੁਹੱਬਤ ਦੇ ਫਲਸਫੇ ਨੂੰ ਸਮਝੋ ਕਿ ਮੁਹੱਬਤ ਸਿਰਫ ਕਰੀ ਜਾਣ ਦਾ ਨਾਮ ਹੈ, ਕਰੀ ਜਾਣ ਦਾ ਨਾਮ ਹੈ, ਔਰ ਸਾਰੀਆਂ ਇਹਦੇ ਵਿੱਚ ਦੁੱਖ ਮੁਸੀਬਤਾਂ ਜਰੀ ਜਾਣ ਦਾ ਨਾਮ, ਜਰੀ ਜਾ ਦਾ ਨਾਮ ਮੁਹੱਬਤ ਹੈ। ਨਦੀਮ ਅਫਜ਼ਲ ਨੂੰ ਇਜਾਜ਼ਤ ਦਿਓ, ਉਹ ਜੀ ਫਿਰ ਕਿਸੇ ਮੌਜੂ ਦੇ ਉੱਤੇ ਫਿਰ ਗੱਲ ਕਰਾਂਗੇ। ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਮੇਰੀ ਗੱਲਬਾਤ ਵਧੀਆ ਲੱਗੇ ਤੇ ਇਸ ਦਾ ਤੁਸੀਂ ਰਿਸਪੌਂਸ ਜਿਹੜਾ ਵਾ ਉਹ ਕਮੈਂਟਸ ਰਾਹੀਂ ਦੇ ਸਕਦੇ ਹੋ। ਨਦੀਮ ਅਫਜ਼ਲ ਪੋਇਟ ਦੇ ਨਾਮ ਤੋਂ ਇਹ ਮੇਰੀ YouTube ID ਹੈ। ਬਹੁਤ ਸ਼ੁਕਰੀਆ ਜੀ।